ਭਾਜੀ ਇਨਫੋਰਮੇਸ਼ਨ ਦੇਣੀ ਸੀ ਆਪਣੇ ਹੈ ਨਾ ਲਾਸ ਐਂਜਲਸ ਦੀ ਕੰਪਨੀ ਹੈ ਕਾਫੀ ਮਤਲਬ ਵੱਡੀ ਕੰਪਨੀ 35 ਟਰੱਕ ਉਹਨਾਂ ਦੇ ਕੋਲ ਹੈਗੇ ਆ ਨਾ। ਮੈਂ ਲਾਸਟ ਈਅਰ ਮੁੰਡਾ ਇੱਧਰ ਟ੍ਰੇਨ ਕੀਤਾ ਸੀਗਾ ਤੇ ਫਲੋਰੀਡਾ ਦੇ ਵਿੱਚ 2 ਵੀਕਾਂ ਪਹਿਲਾਂ ਦੀ ਗੱਲ ਆ। ਉਹਦਾ ਵੇਟ ਨਹੀਂ ਸੀ ਸੈੱਟ ਆਉਣ ਦਿਆ ਡਰਾਈਵਰ ਦਾ ਤੇ ਉਹਨੂੰ 10 ਮੀਲਾਂ ਪਿੱਛੇ ਡਰਾਈਵਰ ਨੂੰ ਨਹੀਂ ਭੇਜਦੀ ਸੀ ਕੰਪਨੀ। ਉਹਨੂੰ ਇਹ ਗੱਲ ਕਹਿ ਰਹੀ ਸੀ ਕਿ ਵੀ ਤੂੰ ਟੈਂਡ ਮੌਲ ਦਾ ਵੇ ਐਂਡ ਲਾ ਕੇ ਤੇ ਤੂੰ ਕੈਲੀਫੋਰਨੀਆ ਤੱਕ ਡਰਾਈਵ ਕਰ ਲੈ ਕੋਈ ਚੱਕਰ ਨੀਗਾ ਹਨਾ। ਉਹ ਕਹਿੰਦਾ ਵੀ ਭਾਜੀ ਵੀ ਇਹ ਚੀਜ਼ ਇਲੀਗਲ ਆ ਉਹਨਾਂ ਨੇ ਕੰਪਨੀਆਂ ਨੇ ਇਹ ਗੱਲ ਕਹੀ ਹੈ ਨਾ। ਉਹ ਕਹਿੰਦੇ ਨਹੀਂ ਕੋਈ ਚੱਕਰ ਨਹੀਂ। ਉਹਨੇ ਗੂਗਲ ਤੋਂ ਸਕਰੀਨਸ਼ਾਟ ਲੈ ਕੇ ਕੰਪਨੀ ਨੂੰ ਭੇਜਤਾ ਤੇ ਕੰਪਨੀ ਅੱਗੇ ਉਹਨੂੰ ਇਸ ਗੱਲ ਦੀ ਪੁੱਛ ਕਰਨ ਲੱਗ ਪਈ ਵੀ ਗੂਗਲ ਦੇ ਉੱਤੇ ਚੀਜ਼ਾਂ ਸਾਰੀਆਂ ਜਿਹੜੀਆਂ ਪਾਈਆਂ ਹੁੰਦੀਆਂ ਉਹ ਫੇਕ ਪਾਈਆਂ ਹੁੰਦੀਆਂ ਵੀ ਡੋਂਟ ਵਰੀ ਤੂੰ ਕੋਈ ਚੱਕਰ ਨਹੀਂ ਤੂੰ ਟਰੱਕ ਲੈ ਆ ਪੁੱਛ ਕਰਕੇ। ਉਹਨੇ ਬੰਦੇ ਨੇ ਮੇਰੇ ਨਾਲ ਕਾਲ ਕੀਤੀ ਮੈਂ ਉਹਨੂੰ ਟ੍ਰੇਨ ਕੀਤਾ ਚਲੋ ਓਬਵੀਅਸਲੀ। ਉਹਨੂੰ ਮੈਂ ਪੁੱਛਿਆ ਕਹਿੰਦਾ ਭਾਜੀ ਵੀ ਤੁਸੀਂ ਦੱਸੋ ਮੈਂ ਕਿੱਦਾਂ ਕਰਾਂ। ਮੈਂ ਕਿਹਾ ਵੀ 2 ਚੀਜ਼ਾਂ ਵਾ ਜਾਂ ਟਰੱਕ ਟ੍ਰੇਲਰ ਇੱਥੇ ਖੜਾ ਕਰਦੇ ਫਲਾਈਟ ਲੈ ਕੇ ਘਰ ਚਲ ਜਾ ਠੀਕ ਆ। ਇੱਕ ਤੂੰ ਸਿੰਘ ਆ ਠੀਕ ਆ। ਦੂਜੀ ਗੱਲ ਆ ਇੱਕ ਸਟੇਟ ਉਹ ਆ ਜਿਹਦੇ ਨਾਲ ਆਪਣਾ ਸਭ ਤੋਂ ਵੱਡਾ ਮੁੱਦਾ ਚੱਲਣ ਡਿਆ ਕੈਲੀਫੋਰਨੀਆ ਦਾ ਹਨਾ। ਮੈਂ ਕਿਹਾ ਇੱਥੋਂ ਹੀ ਗੱਲ ਸਾਰੀ ਸ਼ੁਰੂ ਹੋਈ ਆ। ਮੈਂ ਕਿਹਾ ਹੁਣ ਤੇਰੇ ਤੇ ਡਿਪੈਂਡ ਕਰਦਾ। ਕਹਿੰਦਾ ਭਾਜੀ ਮੈਨੂੰ ਤੁਸੀਂ ਦੱਸੋ ਕਿੱਦਾਂ ਕਰਨੀ। ਮੈਂ ਕਿਹਾ ਮੈਂ ਤੈਨੂੰ ਇਹ ਰეკਮੈਂਡ ਕਰਦਾ ਵੀ ਕੁਛ ਵੀ ਗਲਤ ਨਾ ਕਰ। ਖਾਸ ਕਰਕੇ ਪਹਿਲੀ ਗੱਲ ਤਾਂ ਕਰਨ ਦੀ ਲੋੜ ਹੀ ਨਹੀਂ ਹੈ ਨਾ ਅੱਜ ਦੀ ਡੇਟ 'ਚ ਵੀ ਨਹੀਂ ਕਰਨ ਦੀ ਲੋੜ। ਉਹ ਬੰਦੇ ਨੇ ਭਾਜੀ ਮੁੜ ਕੇ ਚਲੋ ਉਹਨੇ ਕੰਪਨੀ ਨਾਲ ਆਰਗੂ ਕੀਤਾ ਤੇ ਉਹਨਾਂ ਨੇ ਡਰਾਈਵਰ ਹੋਰ ਭੇਜ ਕੇ ਸਟਿਲ ਜਿਹੜਾ ਦੂਜਾ ਡਰਾਈਵਰ ਉਹ ਵੀ ਆਪਣਾ ਪੰਜਾਬੀ ਲੈ ਕੇ ਟਰੱਕ ਉਹ ਵੀ ਉਦਾਂ ਹੀ ਗਿਆ। ਉਹਨਾਂ ਨੇ ਇਹ ਨਹੀਂ ਐਫਰਟ ਕੀਤਾ ਵੀ 10 ਮੀਲਾਂ ਪਿੱਛੇ ਜਾ ਕੇ ਬੰਦੇ ਕੋਲੋਂ ਆਪਾਂ ਵੇਟ ਸੈੱਟ ਕਰਵਾ ਲਈਏ ਜਾਂ 2 ਪੈਲਟ ਪਿੱਛੋਂ ਰਿਮੂਵ ਕਰਾ ਦਈਏ। ਬਟ ਨਹੀਂ ਉਹਨਾਂ ਨੇ ਨਹੀਂ ਡਰਾਈਵਰ ਨੂੰ ਇਲੀਗਲ ਹੀ ਪੁਸ਼ ਕੀਤਾ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਜੇ ਤੈਨੂੰ ਕੰਪਨੀ ਕਰਦੀ ਹੈ ਜ਼ਿਆਦਾ ਤੇ ਕੰਮ ਛੱਡ ਦੇ। ਹੁਣ ਭਾਜੀ ਉਹਨੂੰ ਇਸ ਟਾਈਮ ਫਿਰ ਕੰਪਨੀ ਇੱਕ ਨੇ ਕੰਮ ਏਦਾਂ ਹੀ ਉਹਦੇ ਕੋਲ ਉਹਨੂੰ ਇਲੀਗਲ ਡਰਾਈਵਿੰਗ ਲੌਗ ਬੁੱਕ ਤੇ ਪੁਸ਼ ਕੀਤਾ। ਪਹਿਲਾਂ 2-3 ਵੀਕਾਂ ਵਧੀਆ ਕੰਮ ਕਰਵਾਇਆ ਤੇ ਬਾਅਦ ਦੇ ਵਿੱਚ ਉਹਨੂੰ ਕਹਿੰਦੇ ਵੀ ਬਹੁਤ ਜ਼ਿਆਦਾ ਸਟਕ ਆ ਲੋਡ ਬਹੁਤ ਜ਼ਿਆਦਾ ਐਮਰਜੈਂਸੀ ਆ ਆਪਣਾ ਡਰਾਈਵਰ ਬਿਮਾਰ ਹੋ ਗਿਆ ਤੈਨੂੰ ਖਿੱਚ ਕੇ ਲਾਉਣਾ ਪੈਣਾ ਡਬਲ ਬਲੌਕ ਬੁੱਕ ਤੇ ਲਾ ਦੇ। ਉਹ ਬੰਦਾ ਆਪਣਾ ਐਰੀਜ਼ੋਨਾ ਦੇ ਬਾਰਡਰ ਤੋਂ ਘਰ ਵਾਪਸ ਮੁੜ ਗਿਆ। ਉਹ ਕਹਿੰਦਾ ਭਾਜੀ ਮੈਂ ਫਿਰ ਜੋਬ ਲਈ ਤਾਂ ਸੀਗੀ ਵੀ ਮੈਂ ਕੁਛ ਵੀ ਗਲਤ ਕੰਮ ਨਹੀਂ ਕਰਨਾ ਠੀਕ ਆ। ਉਹਨੇ ਭਾਜੀ ਟਰੱਕ ਛੱਡ ਦਿੱਤਾ। ਹੁਣ ਤੀਜੀ ਕੰਪਨੀ ਦੇ ਵਿੱਚ ਬੰਦਾ ਲਿਟਰਲੀ ਉਹਨੇ ਜਨਵਰੀ 1 ਤੋਂ ਲੈ ਕੇ ਫਰਵਰੀ 12-13 ਤਰੀਕ ਤੱਕ ਉਹਨੇ ਤੀਜੀ ਕੰਪਨੀ ਦੇ ਵਿੱਚ ਭਾਜੀ ਹੁਣ ਉਹ ਜੋਬ ਤੇ ਲੱਗਾ। ਨਹੀਂ ਮੈਂ ਨਾ ਵੀ ਚੰਗੀ ਗੱਲ ਆ ਮੁੰਡੇ ਦੀ ਦਾਤ ਦੇਣੀ ਬਣਦੀ ਆ ਵੀ ਉਹ ਕਹਿੰਦਾ ਵੀ ਮੈਂ ਇਲੀਗਲ ਨਹੀਂ ਚੱਲਣਾ। ਦੈਟਸ ਗੁੱਡ। ਏਦਾਂ ਹੀ ਸਭ ਹੋਣਾ ਚਾਹੀਦਾ। ਨਵਾਂ ਭਾਜੀ ਬਿਲਕੁਲ ਨਵਾਂ ਮੁੰਡਾ ਆਇਆ ਵਾ 2 ਸਾਲ 3 ਉਹਨੂੰ ਆਏ ਨੂੰ ਹੋਏ। ਚਲੋ ਆਈਸ ਦੇ ਵਿੱਚ 2-3 ਵਾਰੀ ਨਿਕਲ ਹਟਿਆ ਉਹਦੇ ਕੁਛ ਨਹੀਂ ਉਹਨੂੰ ਐਕਸਕਿਊਜ਼ ਲੱਗਾ। ਉਹ ਕਹਿੰਦਾ ਮੈਂ ਜੇ ਭਾਜੀ ਇੰਨਾ ਲੱਕੀ ਹੈਗਾ ਵਾ ਵੀ ਮੈਂ ਨਵਾਂ ਆਉਣ ਦੇ ਬਾਵਜੂਦ ਵੀ ਜੇ ਮੈਂ ਆਈਸ ਦੇ ਕੋਲੋਂ 3-4 ਵਾਰੀ ਲੰਘ ਹਟਿਆ ਸਟਿਲ ਉਹ ਫਲੋਰੀਡਾ ਨੂੰ ਚੱਲਦਾ ਉਹਨੂੰ ਕੋਈ ਪ੍ਰੋਬਲਮ ਨਹੀਂ। ਕਹਿੰਦਾ ਜੇ ਮੈਂ ਇੰਨੀ ਮੇਰੀ ਕਿਸਮਤ ਚੰਗੀ ਆ ਮੈਂ ਕਾਹਤੋਂ ਕਹਿੰਦਾ ਇੱਦਾਂ ਦਾ ਗਲਤ ਕੰਮ ਕਰਾਂ ਜਿਹਦੇ ਨਾਲ ਮੈਨੂੰ ਲਾਈਫ ਦੇ ਵਿੱਚ ਕੋਈ ਗਾਂ ਵੱਡੀ ਪ੍ਰੋਬਲਮ ਮੈਨੂੰ ਫੇਸ ਕਰਨੀ ਪਵੇ। ਜੇ ਸੋਹਣਾ ਕਹਿੰਦਾ 5-6 ਹਜ਼ਾਰ ਡਾਲਰ ਮੇਰਾ ਬਣੀ ਜਾਂਦਾ ਵਾ ਸੌਖੀ ਜੋਬ ਆ ਵਧੀਆ ਵਾ ਸਾਰਾ ਕੁਛ ਵਧੀਆ ਕਰਦਾ। ਮਤਲਬ ਆਪਣੇ ਬੰਦੇ ਹੱਲੇ ਵੀ ਰਾਹ ਤੇ ਨਹੀਂ ਆਉਂਦੇ ਹੈਗੇ। ਹੱਲੇ ਵੀ ਆਪਣੇ ਬੰਦੇ ਸੁਧਰਨ ਨਹੀਂ ਦੇ। ਪਤਾ ਨਹੀਂ ਇਹਨਾਂ ਨੇ ਕੀ ਕਰਨਾ ਵਾ ਇਹਨਾਂ ਨੇ ਕਿੱਥੇ ਤੱਕ ਲੈ ਕੇ ਜਾਣਾ ਪਤਾ ਨਹੀਂ। ਇਹਨਾਂ ਨੇ ਬਿਲਕੁਲ ਹੀ ਉਹ ਚਾਹੁੰਦੇ ਆ ਵੀ ਹਾਂ ਵੀ ਜਿਹੜੇ ਬੰਦੇ ਨੇ ਪੁਰਾਣੇ ਨੇ ਆ ਕੇ ਇੱਥੇ ਮਿਹਨਤਾਂ ਕੀਤੀਆਂ ਵਾ ਵੀ ਉਹ ਵੀ ਨਾਲ ਹੀ ਲੈ ਕੇ ਜਾਣੇ ਹੁਣ ਵਾਪਸ ਵੀ ਇਸ ਤੋਂ ਬਸ ਕਢਾ ਹੀ ਲੈਣੇ ਸਾਰੇ ਵੀ ਪੱਕੇ ਹੀ। ਹਾਂ ਵੀ ਉਹ ਪੱਕੇ ਹੀ ਫਲਾਈਟਾਂ ਲਾ ਦੇਣ ਵੀ ਹਾਂ ਵੀ ਹੁਣ ਇੰਡੀਆ ਦੇ ਜਿੰਨੇ ਬੰਦੇ ਆਏ ਆ ਸਾਰੇ ਮੋੜ ਹੀ ਦੇਣਗੇ। ਠੀਕ ਹੈ ਬਸ ਮੈਂ ਇਹ ਧੰਨਵਾਦ ਬਹੁਤ ਬਹੁਤ। ਓਕੇ ਜੀ ਰਮਨ ਜੀ ਕੀ ਡਾਈਸੈਕਟ ਕਰਦੇ ਆ ਸਾਰੀ ਇਹ ਗੱਲਬਾਤ ਦੇ ਵਿੱਚ। ਮੈਂ ਤਾਂ ਚਲੋ ਵਨ ਥਿੰਗ ਰੀਅਲੀ ਹੈਪੀ ਕਿ ਕੋਈ ਬੰਦਾ ਏਦਾਂ ਹੈਗਾ ਜਿਹੜਾ ਕਿ ਇਹ ਗੱਲ ਮੰਨਦਾ ਹੈ ਕਿ ਮੈਂ ਗਲਤ ਕੰਮ ਨਹੀਂ ਕਰਨਾ ਹੈਗਾ। ਸੋ ਨਾਈਸ ਟੂ ਹੀਅਰ ਦੈਟ ਹੈ ਨਾ। ਬਹੁਤ ਚੰਗਾ ਲੱਗਾ ਸੁਣ ਕੇ ਕਿ ਬੰਦੇ ਇਸ ਮਾਦੇ ਦੇ ਵੀ ਹੈਗੇ ਆ ਜਿਹੜੇ ਕਹਿੰਦੇ ਵੀ ਨਹੀਂ ਕੋਈ ਵੀ ਹੋ ਜਾਏ ਗਲਤ ਕੰਮ ਨਹੀਂ ਕਰਨਾ ਹੈਗਾ। ਪਰ ਇੱਥੇ ਵੀ ਇੱਕ ਆਉਂਦਾ ਆ ਮਨ ਦੇ ਵਿੱਚ ਵੀ ਯਾਰ ਮਤਲਬ ਕਿੰਨਾ ਕੁ ਤੁਸੀਂ ਮਤਲਬ ਕਿ ਬੇਹੂਦਗੀ ਜਿਹੜੀ ਆ ਕਿੰਨੀ ਕਿੱਥੋਂ ਕੁ ਤੱਕ ਤੁਸੀਂ ਥੱਲੇ ਲੱਗ ਜਾਓਗੇ ਯਾਰ। 10 ਮੀਲ ਤੁਸੀਂ ਪਿੱਛੇ ਜਾ ਕੇ ਲੋਡ ਐਡਜਸਟ ਕਰਾ ਲਓ। ਫਲੋਰੀਡਾ ਦੇ ਵਿੱਚੋਂ ਰਾਜਕਰਨ ਮੈਂ ਤੈਨੂੰ ਦੱਸਦਾ ਕਿ ਫਲੋਰੀਡਾ ਦੇ ਵਿੱਚ ਮੋਸਟਲੀ ਜਿਹੜੇ ਫਰੋਜ਼ਨ ਜੂਸ ਦੇ ਲੋਡ ਆਉਂਦੇ ਆ ਉੱਧਰੋਂ ਬਹੁਤ। ਅਤੇ ਫਰੋਜ਼ਨ ਜੂਸ ਵਾਲੇ ਜਿਹੜੇ ਲੋਡ ਹੁੰਦੇ ਆ ਨਾ ਜਦੋਂ ਤੁਸੀਂ ਚੱਕਣ ਜਾਂਦੇ ਆ ਤਾਂ ਤੁਹਾਨੂੰ ਪਹਿਲਾਂ ਕਹਿ ਦਿੰਦੇ ਆ ਵੀ ਟੈਂਕ ਆਪਣਾ ਡੀਜ਼ਲ ਕੁਆਟਰ ਟੈਂਕ ਤੋਂ ਵੱਧ ਫੁੱਲ ਨਾ ਕਰਾਈ। ਅੱਛਾ ਹਾਂ ਸੋ ਉੱਥੇ ਇਹ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਫਲੋਰੀਡਾ ਦੀ ਕਿ ਜਦੋਂ ਉੱਥੇ ਤੁਸੀਂ ਲੋਡ ਪਿਕ ਕਰਨ ਜਾਂਦੇ ਆ ਤੇ ਉਹ ਤੁਹਾਨੂੰ ਕਹਿ ਦਿੰਦੇ ਆ ਕਿ ਕੁਆਟਰ ਟੈਂਕ ਤੋਂ ਵੱਧ ਲੋਡ ਨਾ ਲੈ ਕੇ ਆਇਆ ਮਤਲਬ ਕਿ ਉਹਨਾਂ ਨੇ ਆਪ ਦਾ ਭਾਰ ਜ਼ਿਆਦਾ ਪਾਉਣਾ ਹੁੰਦਾ। ਫਿਰ ਬੰਦਾ ਜਿਹੜਾ ਡਰਾਈਵਰ ਆ ਉਹ ਰਾਹ ਦੇ ਵਿੱਚ ਕਿਤੇ 100 ਗੈਲਨ ਕਿਤੇ 50 ਗੈਲਨ ਕਿਤੇ 100 ਗੈਲਨ ਮਾਰਦਾ ਜਾਵੇ ਸਾਰੇ ਰਾਹ ਉਹ ਏਦਾਂ ਹੀ ਤੇਲ ਪਵਾਉਂਦਾ ਆਉਂਦਾ ਆ। ਆਪਣਾ ਵੇਟ ਮਤਲਬ ਕਿ ਅੰਡਰ ਰੱਖਣ ਦਾ ਮਾਰਾ ਉਹ ਤੇਲ ਨਹੀਂ ਪੂਰਾ ਪਵਾ ਸਕਦਾ। ਸੋ ਇਹ ਜਿਹੜੀ ਫਲੋਰੀਡਾ ਦੀ ਪ੍ਰੋਬਲਮ ਹੈਗੀ ਆ ਇਹ ਬੜੀ ਵੱਡੀ ਪ੍ਰੋਬਲਮ ਆ। ਪਰ ਜੇ ਤੁਸੀਂ ਫਲੋਰੀਡਾ ਨੂੰ ਸਾਡੇ ਮੁੰਡੇ ਕਈ ਹੈਗੇ ਆ ਜਿਹੜੇ ਫਰੈਂਡਸ ਹੈਗੇ ਆ ਜਿਹੜੇ ਚੱਲਦੇ ਆ ਫਲੋਰੀਡਾ ਨੂੰ ਔਰ ਉਹਨਾਂ ਦੇ ਕੋਲੋਂ ਕਈ ਵਾਰੀ ਇਹ ਚੀਜ਼ਾਂ ਸੁਣੀ ਦੀਆਂ ਸੀਗੀਆਂ
ਬਈ ਲੋਡ ਜਿਹੜਾ ਆ ਉਹ ਇੱਦਾਂ ਮੰਗਦੇ ਹੈਗੇ ਆ। ਓਰੇਗਨ ਦੇ ਵਿੱਚ ਵੀ ਜਦੋਂ ਤੁਸੀਂ ਲੱਕੜ ਦਾ ਲੋਡ ਚੱਕਦੇ ਹੈਗੇ ਆ ਤੇ ਉਹ ਤੁਹਾਨੂੰ ਸਕੇਲ ਦੇ ਉੱਤੇ ਟਰੱਕ ਪਾਰਕ ਕਰਕੇ ਤੇ ਫਿਰ ਲੱਦਦੇ ਆ, ਪੂਰਾ ਕੰਡਾ ਐ ਕਰਕੇ ਤੇ ਫਿਰ ਤੋਰਦੇ ਆ ਤੇ ਸੋ ਇਹ ਗੱਲ ਹੈ ਕਿ ਪਰ ਜਿਹੜੇ ਓਰੇਗਨ ਵਾਲੇ ਆ ਉਹ ਤਾਂ ਤੁਹਾਡੇ ਜਿਹੜੇ ਆ ਮਤਲਬ ਕਿ ਉਹਨਾਂ ਦੇ ਐਕਸਲ ਵੇਟ ਸੈੱਟ ਕਰ ਦਿੰਦੇ ਆ, ਪਰ ਜਿਹੜੀ ਫਲੋਰੀਡਾ ਵਾਲੇ ਆ ਉਹ ਕੇਅਰ ਨਹੀਂ ਕਰਦੇ ਹੈਗੇ ਜ਼ਿਆਦਾ, ਉੱਥੇ ਆਪ ਨੂੰ ਹੀ ਤੁਹਾਨੂੰ ਪੁਸ਼ ਕਰਕੇ ਕਰਾਉਣਾ ਪੈਂਦਾ ਆ। ਪਰ ਫਿਰ ਕਈ ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਮੈਨੂੰ ਲੱਗਦੀਆਂ ਕਿ ਸ਼ਿਪਰ ਦੇ ਨਾਲ ਆਰਗਿਊ ਨਹੀਂ ਕਰ ਸਕਦੀਆਂ ਜਾਂ ਡਰਦੀਆਂ ਜਾਂ ਕੀ ਚੱਕਰ ਆ, ਸੋ ਉਹਦੇ ਚੱਕਰ ਦੇ ਵਿੱਚ ਉਹ ਆਪਣੇ ਡਰਾਈਵਰ ਦੀ ਬਾਂਹ ਮਰੋੜ ਦਿੰਦੇ ਆ, ਲੇਕਿਨ ਉਹਨਾਂ ਨਾਲ ਗੱਲ ਨਹੀਂ ਕਰਦੇ।